ਤੇ ਅਖੀਰ ਦੇ ਵਿੱਚ ਗੱਲ ਕਰਦੇ ਆ ਸ਼ਰਾਬ ਦੀ। ਆ ਤਾਂ ਬੜੀ ਚੰਗੀ ਖਬਰ ਹੈ, ਕਹਿੰਦੇ ਕਿ ਜਿਹੜੀ ਸ਼ਰਾਬ ਛਡਾਉਣੀ ਆ, ਇੱਕ ਚਿੱਪ ਲਾ ਕੇ ਛੁੱਟ ਜਾਣੀ ਹੈ। ਬਿਲਕੁਲ ਜੀ, ਇਹ ਕਹਿੰਦੇ ਕਿ ਹੁਣ ਟੈਕਨੋਲੋਜੀ ਇਸ ਸਿਖਰ ਤੱਕ ਪਹੁੰਚ ਗਈ ਕਿ ਸ਼ਰਾਬ ਛਡਾਉਣ ਲਈ ਹੁਣ ਤੁਹਾਨੂੰ ਇੱਕ ਚਿੱਪ ਫਿੱਟ ਕਰਾਉਣ ਦੀ ਲੋੜ ਆ। ਬਸ ਚਿੱਪ ਫਿੱਟ ਕਰਾਈ ਨਹੀਂ ਤੇ ਤੁਹਾਡੀ ਸ਼ਰਾਬ ਛੁੱਟੀ ਨਹੀਂ। ਅਸਲ 'ਚ ਕੀ ਆ ਜੀ ਕਿ ਜਿਹੜੇ ਸ਼ਰਾਬ ਦੇ ਆਦੀ ਨੇ ਨਾ, ਉਹ ਲੋਕ ਰਹਿ ਨਹੀਂ ਸਕਦੇ ਹੁੰਦੇ। ਉਹਨਾਂ ਨੂੰ ਤਲਬ ਉੱਠਦੀ ਆ, ਮਤਲਬ ਸ਼ਾਮ ਨੂੰ ਕਈਆਂ ਆਦੀਆਂ ਨੂੰ ਤਾਂ ਮੈਂ ਦੇਖਦਾ 4 ਵਜੇ ਤੋਂ ਬਾਅਦ ਇਹ ਸੂਰਜ ਛਿਪਣ ਤੋਂ ਪਹਿਲਾਂ ਹੀ ਕੀੜੇ ਜੇ ਜਾਗ ਪੈਂਦੇ ਨੇ ਉਹਨਾਂ ਦੇ। ਸੋ ਕਹਿੰਦੇ ਇਹ ਚਿੱਪ ਇਹੀ ਜਿਹੀ ਕੀੜੇ ਸ਼ਾਂਤ ਕਰ ਦਿੰਦੀ ਆ। ਉਹ ਕਹਿੰਦੇ ਕਿ 2 ਬੰਦੇ ਪੀ ਰਹੇ ਸੀਗੇ, ਹੈ ਨਾ, ਤੇ ਉਹ ਇੱਕ ਬੰਦਾ ਕਹਿੰਦਾ ਕਿ ਉਦੋਂ ਉਦਾਸ ਸੀ। ਉਹਦਾ ਸਾਥੀ ਕਹਿੰਦਾ ਕਿ ਭਾਈ ਤੂੰ ਅੱਜ ਉਦਾਸ ਕਿਉਂ ਆ? ਕਹਿੰਦਾ ਯਾਰ ਮੈਨੂੰ ਨਾ ਆਪਣੇ ਨਿਆਣਿਆਂ ਦੀ ਫਿਕਰ ਹੋ ਰਹੀ ਆ ਕਿ ਮੇਰਾ ਮੁੰਡਾ ਅੱਜ ਕੱਲ੍ਹ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂਦਾ ਤਾਂ ਕਈ ਵਾਰ ਲਾ ਲੂ ਕੇ ਆ ਜਾਂਦਾ। ਕਹਿੰਦਾ ਮੈਨੂੰ ਫਿਕਰ ਆ ਯਾਰ ਕਿਤੇ ਆਦੀ ਨਾ ਹੋ ਜਾਵੇ ਸ਼ਰਾਬ ਦਾ। ਉਹ ਕਹਿੰਦਾ ਛੱਡ ਯਾਰ, ਆਪਾਂ ਨੂੰ 22 ਸਾਲ ਹੋ ਗਏ, ਕਹਿੰਦਾ ਇਕੱਠਿਆਂ ਰੋਜ਼ ਪੀਂਦਿਆਂ ਨੂੰ, ਆਪਾਂ ਨੂੰ ਆਦਤ ਪਈ, ਕਹਿੰਦਾ ਇਸ ਲਈ ਘਬਰਾ ਨਾ। ਸੋ ਇਸ ਲਈ ਇਹੀ ਜੀ ਸਾਡੀ ਸਥਿਤੀ ਹੈ ਕਿ ਅਸੀਂ ਮੰਨਦੇ ਹੀ ਨਹੀਂ ਗਏ ਕਿ ਹਾਂ ਅਸੀਂ ਕਿਸੇ ਚੀਜ਼ ਦੇ ਗੁਲਾਮ ਹੋ ਗਏ ਹਾਂ। 20-22 ਸਾਲਾਂ ਤੋਂ ਲਗਾਤਾਰ ਨਿਤ ਦਿਨ ਪੀ ਰਹੇ, ਫਿਰ ਵੀ ਅਸੀਂ ਕਹਿੰਦੇ ਹਾਂ ਨਾ ਅਸੀਂ ਇਹਦੇ ਆਦੀ ਨਹੀਂ, ਅਸੀਂ ਤਾਂ ਕਦੇ ਕਦੇ ਕਰਦੇ ਹਾਂ। ਉਹ ਸਥਿਤੀ ਵਰਗੇ ਲੋਕਾਂ ਦੇ ਲਈ ਕੱਢਣ ਲਈ ਕਹਿੰਦੇ ਜੀ ਹੁਣ ਚਿੱਪ ਆ ਗਈ। ਇੱਕ ਚੀਨ ਦਾ ਲੀਓ ਨਾਮ ਦਾ ਬੰਦਾ ਹੈ, 36 ਸਾਲਾਂ ਦਾ ਬੰਦਾ ਹੈ, ਪਿਛਲੇ 15 ਸਾਲ ਤੋਂ ਸ਼ਰਾਬ ਦਾ ਆਦੀ ਸੀ। ਆਦੀ ਇਸ ਕਦਰ ਕਹਿੰਦੇ 1 ਲੀਟਰ ਸ਼ਰਾਬ ਪੀ ਜਾਂਦਾ ਸੀ ਨਿਤ ਦਿਨ 'ਚ, ਤੇ 1 ਲੀਟਰ ਵੀ ਸਵੇਰੇ, ਕਹਿੰਦੇ ਸਵੇਰ ਵਾਲੇ ਬ੍ਰੇਕਫਾਸਟ ਨਾਸ਼ਤੇ ਤੋਂ ਸ਼ੁਰੂ ਹੋ ਜਾਂਦਾ ਸੀ। ਤੇ ਇਹੋ ਜਿਹੇ ਆਦੀ ਬੰਦੇ ਨੂੰ ਕਹਿੰਦੇ ਜੀ ਮਤਲਬ ਸ਼ਰਾਬ ਦੀ ਆਦਤ ਛਡਾਉਣ ਦੇ ਲਈ ਚਿੱਪ ਫਿੱਟ ਕੀਤੀ ਗਈ ਉਹਦੇ ਦਿਮਾਗ ਦੇ ਵਿੱਚ। 5 ਮਿੰਟ ਦਾ ਆਪਰੇਸ਼ਨ ਹੈ ਕਹਿੰਦੇ। 5 ਮਿੰਟ ਦੇ ਆਪਰੇਸ਼ਨ ਨਾਲ, ਇਹ ਚਿੱਪ ਫਿੱਟ ਹੋਣ ਨਾਲ ਉਹ ਅਜਿਹਾ ਅੰਦਰ ਮਤਲਬ ਕਿ ਤੱਤ ਛੱਡਦੀ ਆ, ਤਰੰਗਾਂ ਜਾਂ ਕੈਮੀਕਲ ਕਹਿ ਲਈਏ ਆਪਾਂ, ਉਹ ਛੱਡਦੀ ਆ ਕਿ ਉਹਦੇ ਨਾਲ ਬੰਦੇ ਨੂੰ ਉਹ ਤਲਬ ਨਹੀਂ ਉੱਠਦੀ, ਉਹ ਸ਼ਰਾਬ ਪੀਣ ਦੀ ਇੱਛਾ ਨਹੀਂ ਜਾਗਦੀ। ਸੋ ਇਸ ਲਈ ਜੀ ਇਹ ਚੀਨ ਦੇ ਹਵਾਲੇ ਨਾਲ ਸਾਊਥ ਚਾਈਨਾ ਮਾਰਨਿੰਗ ਪੋਸਟ, ਚੀਨ ਦੀ ਇੱਕ ਇਸ ਮੀਡੀਆ ਅਦਾਰੇ ਦੇ ਹਵਾਲੇ ਨਾਲ, ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਹਵਾਲੇ ਨਾਲ ਇਹ ਖਬਰ ਹੈ ਕਿ ਚੀਨ ਦੇ ਹੁਨਾਨ ਸੂਬੇ ਦੇ ਹਾਈਟੈਕ ਬ੍ਰੇਨ ਹਸਪੀਟਲ ਹੈ ਇੱਕ, ਉਸ ਹਸਪਤਾਲ ਦੇ ਵਿੱਚ ਡਾਕਟਰੀ ਟੀਮ ਦੀ ਅਗਵਾਈ ਕਰਨ ਵਾਲੇ ਹਾਊ ਬੀਬੀ, ਜਿਹੜੇ ਕਿ UN ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਦੇ ਵਾਈਸ ਪ੍ਰਧਾਨ ਨੇ, ਉਪ ਪ੍ਰਧਾਨ ਨੇ, ਜਿਹੜੇ ਉਹ ਡਾਕਟਰੀ ਟੀਮ ਦੀ ਅਗਵਾਈ ਵੀ ਕਰ ਰਹੇ ਨੇ। ਤੇ ਉਹ ਜਿਹੜਾ UN ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲਰ ਬਿਊਰੋ ਹੈ, ਉਹਦੇ ਉਪ ਪ੍ਰਧਾਨ ਨੇ। ਇਸ ਲਈ ਉਹਨਾਂ ਦੀ ਅਗਵਾਈ 'ਚ ਚਿੱਪ ਤਿਆਰ ਹੋਈ, ਉਹਨਾਂ ਦੀ ਅਗਵਾਈ 'ਚ ਇਹ ਆਪਰੇਸ਼ਨ ਉਸ ਹਸਪਤਾਲ ਦੇ ਵਿੱਚ, ਹਾਈਟੈਕ ਬ੍ਰੇਨ ਹਸਪਤਾਲ ਦੇ ਵਿੱਚ ਚੀਨ ਦੇ ਹੁਨਾਨ ਸੂਬੇ ਦੇ ਵਿੱਚ ਹੋਇਆ, ਜਿਹਦੇ ਵਿੱਚ 12 ਅਪ੍ਰੈਲ ਨੂੰ ਇਹ ਚਿੱਪ ਫਿੱਟ ਕੀਤੀ ਗਈ। ਤੇ ਕਹਿੰਦੇ ਜੀ ਚਿੱਪ ਫਿੱਟ ਕਰਨ ਲਈ ਸਿਰਫ 5 ਮਿੰਟ ਦਾ ਆਪਰੇਸ਼ਨ ਹੁੰਦਾ। 5 ਮਿੰਟ ਦੇ ਵਿੱਚ ਦਿਮਾਗ ਦੇ ਵਿੱਚ ਫਿੱਟ ਕੀਤੀ ਜਾਂਦੀ ਆ, ਜਿਹਦੇ ਨਾਲ ਬੰਦੇ ਨੂੰ ਫਿਰ ਮੁੜ ਕੇ ਸ਼ਰਾਬ ਦੀ ਤਲਬ ਨਹੀਂ ਹੁੰਦੀ। ਤੇ ਹੁਣ ਭਾਰਤੀ ਡਾਕਟਰੀ ਟੀਮਾਂ, ਖੋਜੀ ਟੀਮਾਂ ਵੀ ਇਸ ਚਿੱਪ ਦੇ ਉੱਤੇ ਨਜ਼ਰ ਰੱਖ ਰਹੀਆਂ ਨੇ, ਕਿਉਂਕਿ ਇਹ ਵੀ ਕਮਾਈ ਦਾ ਸਾਧਨ ਹੈ। ਦੁਕਾਨਾਂ ਵੀ ਸਰਕਾਰ ਨੇ ਖਿਲਾਉਣੀਆਂ, ਸ਼ਰਾਬ ਵੇਚਣੀ ਵੀ ਸਰਕਾਰ ਨਹੀਂ ਹੈ, ਤੇ ਛਡਾਉਣ ਦੇ ਲਈ ਹੁਣ ਚਿੱਪਾਂ ਵੀ ਸਰਕਾਰ ਨੇ ਫਿੱਟ ਕਰਾਉਣੀਆਂ। ਸੋ ਇਸ ਲਈ ਇਹ ਸਾਰਾ ਧੰਦਾ ਲੈ ਦੇ ਕੇ ਕਮਾਈ ਦੇ ਧੰਦੇ ਵਜੋਂ ਵੀ ਹੈ। ਪਰ ਇੱਥੇ ਆ ਇੱਕ ਹੁਣ ਚਿੱਪ ਵਾਲਾ ਫਾਰਮੂਲਾ, ਇਹ ਫਿੱਟ ਤਾਂ ਹੀ ਹੋਣੀ ਹੈ ਜੇਕਰ ਬੰਦਾ ਆਪ ਤਿਆਰ ਹੋਊਗਾ। ਹੁਣ ਤੁਸੀਂ ਘਰਦਿਆਂ ਵੱਲੋਂ ਚੋਰੀ ਮਨਾ ਕੇ, ਧਮਕਾ ਕੇ, ਇੱਥੇ ਕਹਿੰਦੇ ਜੀ ਪੁੜੀ ਬਾਬੇ ਤੋਂ ਲਿਆਓ ਜੀ, ਉਹਦੀ ਰੋਟੀ 'ਚ ਪਾ ਦਿਓ ਜੀ, ਛੁੱਟ ਜਾਂਦੇ ਆ ਸ਼ਰਾਬ, ਆ ਹੋ ਜਾਂਦਾ। ਇਹੋ ਜਿਹਾ ਕੁਝ ਬਹੁਤ ਧੰਦੇ ਚੱਲਦੇ ਆ। ਉਹਨਾਂ 'ਚ ਹੁਣ ਆਹ ਇੱਕ ਨਵਾਂ ਧੰਦਾ ਨਾ ਕਿਤੇ ਖੜਾ ਹੋ ਜਾਵੇ ਕਿ ਅਸਲੀ ਚਿੱਪ ਅਜੇ ਚੀਨ ਤੋਂ ਆਵੇ ਵੀ ਨਾ, ਤੇ ਨਕਲੀ ਚਿੱਪਾਂ ਦਾ ਬਾਜ਼ਾਰ ਇੱਥੇ ਭਾਰਤ 'ਚ ਖੜਾ ਹੋ ਜਾਵੇ, ਇਹ ਵੀ ਨਹੀਂ ਪਤਾ। ਸੋ ਪਰ ਇਹ ਚਿੱਪ ਕਹਿੰਦੇ ਬਹੁਤ ਸਹਾਈ ਹੈ ਜੀ, ਖਾਸ ਕਰ ਜਿਹੜੇ ਸ਼ਰਾਬ ਦੇ ਪੱਕੇ ਆਦੀ ਹੋ ਜਾਂਦੇ ਨੇ, ਪੱਕੇ ਉਹਦੇ ਗੁਲਾਮ ਹੋ ਜਾਂਦੇ ਨੇ, ਉਹਨਾਂ ਦੇ ਛਡਾਉਣ ਦੇ ਲਈ। ਜੇ 36 ਸਾਲਾ ਉਹ ਵਿਅਕਤੀ ਜਿਹੜਾ ਪਿਛਲੇ 15 ਸਾਲਾਂ ਤੋਂ ਸ਼ਰਾਬ ਦਾ ਆਦੀ ਸੀ, ਉਹਦੇ ਲਈ ਇਹ ਇੱਕ ਟ੍ਰੀਟਮੈਂਟ ਕਰਕੇ ਦੇਖਿਆ ਗਿਆ, ਇੱਕ ਚੈਕਿੰਗ ਸਿਸਟਮ ਵਜੋਂ ਦੇਖਿਆ ਗਿਆ, ਜਿਹੜਾ ਸਫਲ ਹੋਇਆ। ਸੋ ਚੀਨ ਦੀ ਇਹ ਸ਼ਰਾਬ ਛਡਾਊ ਚਿੱਪ ਹੁਣ ਦੁਨੀਆ ਭਰ ਦੇ ਵਿੱਚ ਅੱਜ ਚਰਚਾ 'ਚ ਹੈ। ਬਿਲਕੁਲ ਜੀ, ਬਿਲਕੁਲ। ਤੁਸੀਂ ਲਿਆਓ ਸਹੀ ਮਾਰਕੀਟ ਦੇ ਵਿੱਚ, ਘਰਦਿਆਂ ਨੇ ਰਾਤੋਂ ਰਾਤ ਆਪ ਹੀ ਕਰ ਦਿਆ ਕਰਨੀ ਹੈ।